ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਇਆ। ਸਾਰੀ ਸਮੂਹ ਸਿੱਖ ਲੋਕਾਈ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਸਿੱਖ ਸੰਗਤ ਨੂੰ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਵਿਊਅਰਸ, ਜਿੱਥੇ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਦਿਹਾੜਾ ਬੜੀਆਂ ਧੂਮਧਾਮ ਨਾਲ ਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਮਨਾ ਰਹੀਆਂ ਹਨ। ਅੱਜ ਕੈਲੀਫੋਰਨੀਆ ਦੀ ਧਰਤੀ ਤੇ ਯੂਬਾ ਸਿਟੀ ਵਿਖੇ ਟੈਰੀ ਬਿਊਨਾ ਜੋ ਗੁਰਦੁਆਰਾ ਸਾਹਿਬ ਹੈ, ਉਸ ਗੁਰੂ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੀ ਜੋ ਗੁਰਤਾ ਗੱਦੀ ਨੂੰ ਸਮਰਪਿਤ ਜੋ ਇਹ ਮਹਾਨ ਸਮਾਗਮ ਹੋ ਰਹੇ ਹਨ, ਉੱਥੇ ਸੰਗਤਾਂ ਇਸ ਸਮਾਗਮ ਨੂੰ ਬੜੀ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਮਨਾ ਰਹੀਆਂ ਹਨ। ਵਿਊਅਰਸ, ਜਿਸ ਤਰ੍ਹਾਂ ਕਿ ਇਹ ਜੋ ਸਮਾਗਮ ਨੇ ਇਹ 37 ਸਾਲ ਪਹਿਲਾਂ ਆਰੰਭੇ ਗਏ ਸਨ, ਅੱਜ ਇਹ 38ਵਾਂ ਜੋ ਸਮਾਗਮ ਹੈ ਇਹ ਹੋ ਰਿਹਾ ਹੈ। ਜਿਸ ਤਰ੍ਹਾਂ ਕਿ ਇਸ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਨੂੰ ਸਮਰਪਿਤ ਜੋ ਇਹ ਸਮਾਗਮ ਹੈ, ਇਸ ਦੇ ਕੱਲ ਅਖੰਡ ਪਾਠ ਸਾਹਿਬ ਆਰੰਭੇ ਗਏ ਸਨ। ਅੱਜ ਮੱਧ ਵਾਲਾ ਦਿਨ ਹੈ। ਜਿਸ ਤਰ੍ਹਾਂ ਕਿ ਇਸ ਪ੍ਰੋਗਰਾਮ ਦੇ ਨਿਸ਼ਾਨ ਸਾਹਿਬ ਦੀ ਸੇਵਾ ਹੋਏਗੀ, ਉਸ ਤੋਂ ਬਾਅਦ ਅੱਜ ਦੇ ਜੋ ਸੰਮੇਲਨ ਹੋਣਗੇ। ਅਸੀਂ ਇਸ ਕੈਲੀਫੋਰਨੀਆ ਦੀ ਸਾਰੀਆਂ ਸਿੱਖ ਸੰਗਤਾਂ ਨੂੰ ਇਸ ਸਮਾਗਮ ਦੀਆਂ ਇਸ ਜੋ ਸ਼ੁਭ ਦਿਹਾੜਾ ਹੈ ਇਸ ਦੀਆਂ ਅਸੀਂ ਲੱਖ ਲੱਖ ਵਧਾਈਆਂ ਦਿੰਦੇ ਹਨ। ਵਿਊਅਰਸ, ਦੇਸ਼ਾਂ ਵਿਦੇਸ਼ਾਂ ਵਿੱਚੋਂ ਜੋ ਸਿੱਖ ਸੰਗਤਾਂ ਨੇ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਪਹੁੰਚ ਚੁੱਕੀਆਂ ਹਨ। ਇਸ ਸਮੇਂ ਦੌਰਾਨ ਅੱਜ ਦੇ ਦਿਨ ਨਿਸ਼ਾਨ ਸਾਹਿਬ ਦੀ ਸੇਵਾ ਤੋਂ ਬਾਅਦ ਅੱਜ ਸੈਮੀਨਾਰ ਵੀ ਹੋਣਗੇ। ਉਸ ਤੋਂ ਬਾਅਦ ਰਾਤ ਦੇ ਦੀਵਾਨ ਸਜਣਗੇ, ਜਿਸ ਵਿੱਚ ਪੰਥਕ ਜਥੇਬੰਦੀਆਂ, ਜਿਸ ਵਿੱਚ ਗੁਰੂ ਦੇ ਘਰ ਦੇ ਕੀਰਤਨੀਏ ਇਸ ਵਿੱਚ ਸ਼ਮੂਲੀਅਤ ਕਰਨਗੇ। ਤੇ ਕੱਲ ਜੋ ਫਾਈਨਲ ਜੋ ਬਹੁਤ ਵੱਡਾ ਮਹਾਨ ਨਗਰ ਕੀਰਤਨ ਹੈ, ਜੋ ਅਮਰੀਕਾ ਦਾ ਮਹਾਨ ਨਗਰ ਕੀਰਤਨ ਹੈ, ਉਹ ਕੱਲ ਸਜਾਇਆ ਜਾਵੇਗਾ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਸਿੱਖ ਸੰਗਤਾਂ ਨਿਸ਼ਾਨ ਸਾਹਿਬ ਦੀ ਸੇਵਾ ਕਰਨ ਵਿੱਚ ਪੁੱਜੀਆਂ ਹੋਈਆਂ ਹਨ ਤੇ ਨਿਸ਼ਾਨ ਸਾਹਿਬ ਦੀ ਥੋੜੇ ਹੀ ਪਲਾਂ ਵਿੱਚ ਸੇਵਾ ਹੈ ਉਹ ਸ਼ੁਰੂ ਹੋ ਜਾਏਗੀ। ਵਿਊਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਥੈਂਕ ਯੂ ਸੋ ਮਚ। ਝੂਲਦੇ ਹੀ ਰਹਿਣਗੇ ਨਿਸ਼ਾਨ ਕੇਸਰੀ, ਖਾਲਸੇ ਨੂੰ ਮਿਲੀ ਪਹਿਚਾਨ ਕੇਸਰੀ, ਖਾਲਸੇ ਨੂੰ ਮਿਲੀ ਪਹਿਚਾਨ ਕੇਸਰੀ। ਝੂਲਦੇ ਹੀ ਰਹਿਣਗੇ ਨਿਸ਼ਾਨ ਕੇਸਰੀ, ਖਾਲਸੇ ਨੂੰ ਮਿਲੀ ਪਹਿਚਾਨ ਕੇਸਰੀ, ਖਾਲਸੇ ਨੂੰ ਮਿਲੀ ਪਹਿਚਾਨ ਕੇਸਰੀ। ਬਾਦਸ਼ਾਹੋਂ ਬਾਦਸ਼ਾਹ ਨੇ ਸਰਬੰਸ ਵਾਰਿਆ ਠੰਡੇ ਵਾਲੀ ਧਾਰ ਤੇ, ਕਲਗੀਆਂ ਵਾਲੇ ਖਾਲਸਾ ਉਸਾਰਿਆ ਠੰਡੇ ਵਾਲੀ ਧਾਰ ਤੇ, ਕਲਗੀਆਂ ਵਾਲੇ ਖਾਲਸਾ ਉਸਾਰਿਆ ਠੰਡੇ ਵਾਲੀ ਧਾਰ ਤੇ। ਜਦੋਂ ਜਦੋਂ ਵੈਰੀ ਪੂਰੀ ਅੱਤ ਕਰਦੇ, ਧੌਣ ਦੇ ਵਿਚਾਲੇ ਸਿੰਘ ਹੱਥ ਧਰਦੇ, ਧੌਣ ਦੇ ਵਿਚਾਲੇ ਸਿੰਘ ਹੱਥ ਧਰਦੇ। ਜਦੋਂ ਜਦੋਂ ਵੈਰੀ ਪੂਰੀ ਅੱਤ ਕਰਦੇ, ਧੌਣ ਦੇ ਵਿਚਾਲੇ ਸਿੰਘ ਹੱਥ ਧਰਦੇ। ਬਾਜ ਇੱਥੇ ਸਦਾ ਭਾਰੀ ਪੈਂਦੇ ਆਏ ਨੇ ਤਿੱਤਰਾਂ ਦੀ ਡਰ ਤੇ। ਫਿਰ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਆਪਾਂ ਯੂਬਾ ਸਿਟੀ ਦੀ ਧਰਤੀ ਤੇ ਗੁਰਦੁਆਰਾ ਘਰ ਆਪਾਂ ਪਹੁੰਚ ਚੁੱਕੇ ਹਾਂ। ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਜੋ ਸਮਾਗਮ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਨੂੰ ਸਮਰਪਿਤ ਨੇ ਤੇ ਜੋ ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਹੈ, ਹੌਲੀ ਹੌਲੀ ਜੋ ਸਿੱਖ ਸੰਗਤਾਂ ਜਿਹੜੀਆਂ ਇਕੱਠੀਆਂ ਹੋਣੀਆਂ ਸ਼ੁਰੂ ਹੋ ਰਹੀਆਂ ਹਨ। ਤੇ ਸਾਡੇ ਨਾਲ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਇੱਥੇ ਮੌਜੂਦ ਨੇ। ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਗੁਰਤਾ ਗੱਦੀ ਨੂੰ ਸਮਰਪਿਤ ਜੇ ਸਮਾਗਮ ਜੇ ਚੱਲ ਰਹੇ ਨੇ। ਸਿੱਖ ਸੰਗਤਾਂ ਵਿੱਚ ਕਿੰਨਾ ਉਤਸ਼ਾਹ ਹੈ, ਪਿਆਰ ਹੈ। ਲਾਈਕ ਦੇਖੋ ਤੁਸੀਂ ਕਿ ਵੈਦਰ ਵੀ ਇੰਨਾ ਖਰਾਬ ਹੋਣ ਦੇ ਬਾਵਜੂਦ ਸਿੱਖ ਸੰਗਤਾਂ ਕਿਸ ਤਰ੍ਹਾਂ ਇਸ ਵਿੱਚ ਸ਼ਮੂਲੀਅਤ ਕਰ ਰਹੀਆਂ ਹਨ, ਆਪਣੇ ਗੁਰੂ ਨਾਲ ਜੋ ਪਿਆਰ ਹੈ ਉਹ ਦਿਖਾ ਰਹੀਆਂ ਹਨ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਿੱਖ ਸੰਗਤਾਂ ਨੂੰ ਮੁਬਾਰਕਾਂ। ਅਸੀਂ ਗੁਰਦੁਆਰਾ ਟੀਰਾ ਬਿਵਾਨਾ ਲਾਈਵ ਵਾਕ ਯੂਬਾ ਸਿਟੀ ਤੋਂ ਸੰਬੋਧਿਤ ਹੋ ਰਹੇ ਔਰ ਜਿੱਥੇ ਇਹ 38ਵਾਂ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨਗਰ ਕੀਰਤਨ ਨਾਲ ਸੰਬੰਧਿਤ ਪ੍ਰੋਗਰਾਮ ਹੈ, ਉੱਥੇ ਇਹਦੀ ਵਿਸ਼ੇਸ਼ਤਾ ਇਹ ਹੈ ਵੀ ਲਗਭਗ ਸਾਰਾ ਮਹੀਨਾ ਹੀ, ਲਗਭਗ 1 ਮਹੀਨਾ ਪਹਿਲਾਂ ਇਸ ਸਮਾਗਮ ਤੋਂ ਸੰਗਤਾਂ ਜੁੜਨੀਆਂ ਸ਼ੁਰੂ ਹੋ ਜਾਂਦੀਆਂ ਨੇ। ਬੀਤੇ ਕੱਲ ਰਾਤ ਆਤਿਸ਼ਬਾਜ਼ੀ ਸੀ, ਭਾਵੇਂ ਕਿ ਪਿਛਲੇ 2 ਦਿਨ ਤੋਂ ਜ਼ੋਰਦਾਰ ਮੀਂਹ ਪੈ ਰਿਹਾ, ਪਰ ਹੁਣ ਜਿਉਂ ਹੀ ਮੀਂਹ ਥੋੜਾ ਜਿਹਾ ਹਟਿਆ, ਨਿਸ਼ਾਨ ਸਾਹਿਬ ਦੀ ਸੇਵਾ ਲਈ ਸਿੱਖ ਸੰਗਤਾਂ ਬਾਹਰ ਆਈਆਂ ਨੇ। ਅਸੀਂ ਸਿੱਖ ਸੰਗਤਾਂ ਨੂੰ ਜਿੱਥੇ ਗੁਰੂ ਨਾਨਕ ਸਾਹਿਬ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਦਿੰਦੇ, ਉੱਥੇ ਇਹ ਜਿਹੜੀ ਖਾਲਸਾਈ ਸਪਿਰਿਟ ਹੈ, ਜਿਸ ਨੇ ਹਮੇਸ਼ਾ ਹੀ 3 ਸਦੀਆਂ ਤੋਂ ਜੇ ਖਾਲਸੇ ਨੇ ਚੜ੍ਹਦੀ ਕਲਾ ਦਾ ਜਿਹੜਾ ਆਪਣਾ ਵਰਤਾਰਾ ਰੱਖਿਆ ਤੇ ਇਹ ਗੁਰੂ ਦੀ ਰਹਿਮਤ ਦੇ ਨਾਲ ਹੈ।
ਔਰ ਨਿਸ਼ਾਨ ਸਾਹਿਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਫਿਰ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਾਜ ਤੇ ਦੀਵਾਨ ਰਹੇ ਪੰਥ ਮਹਾਰਾਜ ਕੇ। ਇਹ ਗ੍ਰੰਥ ਤੇ ਪੰਥ, ਮੀਰੀ ਤੇ ਪੀਰੀ, ਇਹ ਸਿੱਖੀ ਦਾ ਇਨਸੈਪਰੇਬਲ ਹਿੱਸਾ ਹੈ। ਔਰ ਸਤਿਗੁਰੂ ਰਹਿਮਤ ਕਰਨ, ਜਿਉਂ-ਜਿਉਂ ਅੱਜ ਦਿਨ ਅੱਗੇ ਵਧੇਗਾ, ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਨੇ। ਦੁਪਹਿਰੇ ਸੈਮੀਨਾਰ ਹੈ, ਸ਼ਾਮ ਦਾ ਪੰਥਕ ਦੀਵਾਨ ਹੋਏਗਾ। ਸੋ ਅਸੀਂ ਆਉਣ ਵਾਲੇ ਘੰਟਿਆਂ ਦੇ ਵਿੱਚ ਵੀ ਸੰਗਤ ਦੇ ਨਾਲ ਫਿਰ ਸਾਂਝ ਪਾਵਾਂਗੇ। TV 84 ਨੂੰ ਇਸ ਗੱਲ ਦਾ ਮਾਣ ਹਾਸਲ ਹੈ ਕਿ ਅਸੀਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਸ ਪ੍ਰੋਗਰਾਮ ਨੂੰ ਅੱਜ ਲਾਈਵ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਜਿਸ ਤਰ੍ਹਾਂ ਕਿ ਵੀਅਰਸ ਤੁਸੀਂ ਦੇਖਿਆ ਕਿ ਡਾਕਟਰ ਸਾਹਿਬ ਨੇ ਸਾਰਾ ਤੁਹਾਨੂੰ ਪ੍ਰੋਗਰਾਮ ਦੱਸ ਹੀ ਦਿੱਤਾ ਹੈ। ਹੁਣ ਆਪਾਂ ਹੋਰ ਅੱਗੇ ਵਧਦੇ ਹਾਂ। ਸਾਡੇ ਨਾਲ ਭਾਈ ਸਾਹਿਬ ਖੜੇ ਨੇ, ਉਹਨਾਂ ਨੂੰ ਪੁੱਛਦੇ ਹਾਂ ਅੱਜ ਦਾ ਜੋ ਪ੍ਰੋਗਰਾਮ ਹੈ, ਜੋ ਸਮਾਗਮ ਹੈ, ਜੋ ਬੜਾ ਹੀ ਖੁਸ਼ੀ ਦਾ ਦਿਹਾੜਾ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਨਰਿੰਦਰ ਸਿੰਘ ਵਰਜੀਨੀਆ ਵਾਸ਼ਿੰਗਟਨ ਤੋਂ ਅਸੀਂ ਚੱਲ ਕੇ ਆਏ ਹਾਂ। ਸਭ ਤੋਂ ਪਹਿਲਾਂ ਮੈਂ TV 84 ਦਾ ਜਿਹੜਾ ਉਹ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਨਿਊਯਾਰਕ ਤੋਂ ਆ ਕੇ ਇਸ ਪੂਰੇ ਜੋ ਸਮਾਗਮ ਹੈ ਉਸ ਨੂੰ ਕਵਰ ਕਰ ਰਹੇ ਹਨ। ਔਰ ਜੋ ਦੁਨੀਆ ਵਾਸਤੇ, ਪੂਰੇ ਸਿੱਖ ਕੌਮ ਵਾਸਤੇ TV 84 ਜਿਹੜਾ ਹੈ ਇਸ ਵੇਲੇ ਹੱਕ, ਸੱਚ, ਇਨਸਾਫ ਦੀ ਜੋ ਆਵਾਜ਼ ਆ ਉਹ ਦੁਨੀਆ ਵਿੱਚ ਪਹੁੰਚਾ ਰਿਹਾ ਹੈ। ਅੱਜ ਦਾ ਜੋ ਦਿਹਾੜਾ ਹੈ ਇਹ ਜੋ ਟੈਰਾਡੂਨਾ ਪਾਰਕ, ਕੈਲੀਫੋਰਨੀਆ, ਯੂਬਾ ਸਿਟੀ ਦੀ ਧਰਤੀ 'ਤੇ ਪਿਛਲੇ 38 ਸਾਲ ਤੋਂ ਅੱਜ ਜਿਹੜਾ ਹੈ 38ਵਾਂ ਜੋ ਨਗਰ ਕੀਰਤਨ ਸਮਾਗਮ ਹੈ। ਪਹਿਲਾਂ ਜਿਵੇਂ ਕੱਲ ਦੱਸ ਰਹੇ ਸੀ ਕਿ ਬੜਾ ਛੋਟੀ ਜਿਹੀ ਗਿਣਤੀ ਚੋਂ 400-500 ਦੀ ਤੋਂ ਸ਼ੁਰੂ ਹੋ ਕੇ ਅੱਜ ਉਸ ਗੁਰੂ ਨਾਨਕ ਬਾਬੇ ਦੀ ਉਮਤ ਜਿਹੜੀ ਸਭ ਦੁਨੀਆ ਵਿੱਚ ਵਸ ਰਹੇ ਹਨ, ਉਹਨਾਂ ਦਾ ਅੱਜ ਗੁਰੂ ਨਾਨਕ ਦੇਵ ਜੀ ਦਾ ਜੋ ਅੱਜ ਪ੍ਰਕਾਸ਼ ਉਤਸਵ ਹੈ। ਔਰ ਜੋ ਇਸ ਯੂਬਾ ਸਿਟੀ ਦੀ ਧਰਤੀ 'ਤੇ ਜੋ ਪਿਛਲੇ ਲਗਭਗ 1 ਮਹੀਨੇ ਤੋਂ ਔਰ 3-4 ਦਿਨ ਤੋਂ ਖਾਸ ਕਰਕੇ ਕੱਲ ਜੋ ਬੜੇ ਵੱਡੇ ਲੈਵਲ 'ਤੇ ਆਤਿਸ਼ਬਾਜ਼ੀ ਸ਼ਾਮ ਨੂੰ ਹੋ ਰਹੀ ਸੀ। ਔਰ ਇਹ ਦੁਨੀਆ 'ਚ ਬਾਬੇ ਨਾਨਕ ਦੀ ਉਹ ਉਮਤ ਜਿਹਦੇ ਵਿੱਚ ਬਾਬੇ ਨਾਨਕ ਨੇ ਸਭੇ ਸਾਂਝੀ ਵਾਲ ਸਦਾਇਨ ਕੋਏ ਨਾ ਦਿਸੇ ਬਾਹਰਾ ਜੀਓ ਦੀ ਗੱਲ ਕੀਤੀ ਹੈ। ਔਰ ਜਿੱਥੇ ਵੀ ਚਾਹੇ ਰੋਹਿੰਗਿਆ ਬੰਗਲਾਦੇਸ਼ ਵਿੱਚ ਹੈ, ਉਹਨਾਂ 'ਤੇ ਜੋ ਅਨਿਆਂ ਹੋ ਰਿਹਾ ਹੈ, ਸਿੱਖ ਉੱਥੇ ਵੀ ਪਹੁੰਚ ਰਹੇ ਹਨ। ਔਰ ਅੱਜ ਦਾ ਜੋ ਲੱਖਾਂ ਦਾ ਇਕੱਠ ਹੈ ਇਹ ਦੱਸ ਰਿਹਾ ਹੈ ਦੁਨੀਆ ਨੂੰ ਕਿ ਏਕ ਪਿਤਾ ਏਕ ਕੇ ਹਮ ਬਾਰਕ, ਤੁਮ ਮੇਰਾ ਗੁਰ ਰਾਹੀ। ਤੇ ਸਤਿਗੁਰੂ ਬਖਸ਼ਿਸ਼ ਕਰਨ, ਮਿਹਰਾਂ ਕਰਨ। ਜੋ ਵੀ ਦੁਨੀਆ ਭਰ ਵਿੱਚ ਜੋ ਸਿੱਖ ਹਨ ਉਹ ਇਸ ਵੇਲੇ ਚੜ੍ਹਦੀ ਕਲਾ ਵਿੱਚ ਜਾ ਰਹੇ ਹਨ। ਇਹ 38 ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਤਸਵ ਔਰ ਗੁਰੂ ਨਾਨਕ ਦੇਵ ਜੀ ਦਾ ਅੱਜ ਜੋ ਹੈ 348 ਪ੍ਰਕਾਸ਼ ਦਿਹਾੜਾ ਹੈ। ਸਤਿਗੁਰੂ ਸੰਗਤਾਂ ਹੋਮ ਹਮਾ ਕੇ ਮਰਾ ਰਹੀਆਂ ਹਨ। ਸਮੁੱਚੀ ਸਿੱਖ ਕੌਮ ਨੂੰ, ਸਮੁੱਚੇ ਪ੍ਰਬੰਧਕ ਸੱਜਣਾ ਦਾ ਕੋਟਾਨ ਕੋਟ ਧੰਨਵਾਦ ਹੈ। ਨਾਲ ਹੀ TV 84 ਜਿੰਨੇ ਵੀ ਇਹਦੇ ਵਰਕਰ ਹਨ, ਕੰਮ ਕਰ ਰਹੇ ਹਨ। ਮੇਰਾ ਖਿਆਲ ਹੈ ਕਿ 10 ਤੋਂ ਵੱਧ ਇਹਨਾਂ ਦੀ ਟੀਮ ਜਿਹੜੀ ਹੈ, ਸਮੁੱਚੀ ਟੀਮ ਅੱਜ ਇੱਥੇ ਪਹੁੰਚੀ ਹੋਈ ਹੈ। ਸਤਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਔਰ ਇਸੇ ਤਰ੍ਹਾਂ ਹੀ ਇਹ ਪੰਥ ਦੀ ਸੇਵਾ ਕਰਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲਗੀਆਂ ਵਾਲੇ ਖਾਲਸਾ ਉਸਾਰੇ ਆਓ ਖੰਡੇ ਵਾਲੀ ਧਾਰ ਤੇ, ਕਲਗੀਆਂ ਵਾਲੇ ਖਾਲਸਾ ਉਸਾਰੇ ਆ ਖੰਡੇ ਵਾਲੀ ਧਾਰ ਤੇ। ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਨਿਸ਼ਾਨ ਸਾਹਿਬ ਦੀ ਸੇਵਾ ਹੋਣ ਜਾ ਰਹੀ ਹੈ। ਗੁਰੂ ਘਰ ਦੇ ਜੋ ਕੀਰਤਨੀਏ ਨੇ ਉਹ ਗੁਰਬਾਣੀ ਵਿਚਾਰਾਂ ਕਰ ਰਹੇ ਨੇ। ਸਾਡੇ ਨਾਲ ਭੈਣ ਜੀ ਖੜੇ ਨੇ ਜਿਹੜੇ ਕਿ ਇੱਥੋਂ ਯੂਬਾ ਸਿਟੀ ਤੋਂ ਹੀ ਹਨ। ਆਓ ਉਹਨਾਂ ਨੂੰ ਪੁੱਛਦੇ ਹਾਂ ਅੱਜ ਦੇ ਦਿਨ ਬਾਰੇ। ਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭੈਣ ਜੀ, ਕੀ ਕਹਿਣਾ ਚਾਹੋਗੇ ਤੁਸੀਂ? ਜੀ ਬਹੁਤ ਖੁਸ਼ੀ, ਪ੍ਰਮਾਤਮਾ ਦੀ ਮਿਹਰ ਆ। ਯੂਬਾ ਸਿਟੀ ਤੇ ਸਾਨੂੰ 14ਵਾਂ ਨਗਰ ਕੀਰਤਨ ਅਸੀਂ ਦੇਖਦੇ ਪਏ ਆ। ਰੱਬ ਨੇ ਇੰਨਾ ਸਾਨੂੰ ਸਾਰਾ ਕੁਝ ਦਿੱਤਾ ਆ। ਦੇਖੋ ਕਿੰਨੇ ਅਸੀਂ ਵਧੀਆ ਤਰੀਕੇ ਨਾਲ ਇਕੱਠੇ ਹੋਏ ਆ। ਪ੍ਰਮਾਤਮਾ ਏਦਾਂ ਸਾਰੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਪੰਜਾਬੀਆਂ ਦੇ ਵਿੱਚ ਇਕੱਠੇ ਹੋ ਕੇ ਏਦਾਂ ਰਲ ਮਿਲ ਕੇ ਪ੍ਰੋਗਰਾਮ ਕਰਨੇ, ਨਗਰ ਕੀਰਤਨ 'ਚ ਵਾਧਾ ਪੈਂਦਾ ਰਵੇ। ਥੈਂਕ ਯੂ ਭੈਣ ਜੀ ਸੋ ਮਚ। ਵੀਅਰਸ, ਜਿਸ ਤਰ੍ਹਾਂ ਕਿ ਭੈਣ ਜੀ ਨੇ ਦੱਸਿਆ ਕਿ ਸਾਨੂੰ ਸਾਰੇ ਪੰਜਾਬੀਆਂ ਨੂੰ, ਸਾਨੂੰ ਸਾਰੇ ਸਿੱਖਾਂ ਨੂੰ ਇਕੱਠੇ ਹੋ ਕੇ ਇਸ ਤਰ੍ਹਾਂ ਦੇ ਜੋ ਸਮਾਗਮ ਨੇ ਉਹ ਕਰਨੇ ਚਾਹੀਦੇ ਨੇ। ਆਪਣੇ ਜੋ ਸਾਡੇ ਵਿੱਚ ਜੋ ਯੂਨਿਟੀ ਹੈ ਉਹਨੂੰ ਦੱਸਣਾ ਚਾਹੀਦਾ ਹੈ। ਵੀਅਰਸ, ਹੁਣ ਜਿਸ ਤਰ੍ਹਾਂ ਕਿ ਨਿਸ਼ਾਨ ਸਾਹਿਬ ਥੱਲੇ ਲੈ ਕੇ ਆ ਰਹੇ ਨੇ, ਕਿਉਂਕਿ ਜੋ ਪੁਰਾਣਾ ਚੋਲਾ ਹੈਗਾ ਹੈ ਉਹ ਨਿਸ਼ਾਨ ਸਾਹਿਬ ਦਾ ਉਹ ਉਤਾਰਨਗੇ, ਦੈਨ ਉਹ ਜੋ ਨਵਾਂ ਚੋਲਾ ਹੈ ਉਹ ਚੜਾਉਣਗੇ। ਇਹ ਜੋ ਹੁੰਦਾ ਇਹ ਹਰ ਸਾਲ ਦੇ ਸਾਲ ਇਸ ਤਰ੍ਹਾਂ ਹੀ ਕਰਦੇ ਨੇ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਸਿੱਖ ਸੰਗਤਾਂ ਬੜੇ ਹੀ ਉਤਸ਼ਾਹ ਨਾਲ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਹੀਆਂ ਹਨ।
ਵਿਊਅਰਸ ਬੜਾ ਅੱਛਾ ਲੱਗ ਰਿਹਾ ਹੈ ਕਿਉਂਕਿ ਸਾਨੂੰ 3 ਸਾਲ ਹੋ ਗਏ ਨੇ ਇਸ ਸਮਾਗਮ ਨੂੰ ਕਵਰ ਕਰਦਿਆਂ। ਬੜਾ ਵਧੀਆ ਲੱਗ ਰਿਹਾ, ਸਿੱਖ ਸੰਗਤਾਂ ਵਿੱਚ ਬਹੁਤ ਹੀ ਰੋਹ ਹੈ, ਬਹੁਤ ਹੀ ਉਤਸ਼ਾਹ ਹੈ। ਤੋ ਦੇਖੋ ਵੈਦਰ ਖਰਾਬ ਹੋਣ ਦੇ ਬਾਵਜੂਦ ਵੀ ਸਿੱਖ ਸੰਗਤਾਂ ਇਸ ਵਿੱਚ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕਰ ਰਹੀਆਂ, ਜਿਸ ਤਰ੍ਹਾਂ ਕਿ ਛੋਟੇ ਛੋਟੇ ਬੱਚੇ ਵੀ ਇਸ ਵਿੱਚ ਸ਼ਮੂਲੀਅਤ ਕਰ ਰਹੇ ਹਨ, ਇਸ ਸਮਾਗਮ ਦਾ ਹਿੱਸਾ ਬਣ ਰਹੇ ਹਨ। ਕਲਗੀਆਂ ਵਾਲੇ ਖਾਲਸਾ ਉਸਾਰਿਆ ਖੰਡੇ ਵਾਲੀ ਤਾਰ ਤੇ, ਕਲਗੀਆਂ ਵਾਲੇ ਖਾਲਸਾ ਉਸਾਰਿਆ ਖੰਡੇ ਵਾਲੀ ਤਾਰ ਤੇ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਹੀਆਂ ਹਨ। ਹਜ਼ਾਰਾਂ ਹੱਥ ਉੱਠੇ ਹੋਏ ਹਨ ਨਿਸ਼ਾਨ ਸਾਹਿਬ ਦੀ ਜਿਹੜਾ ਚੋਲਾ ਉਤਾਰਨ ਵਾਸਤੇ। ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਦੱਸਿਆ ਹੈ ਕਿ ਜੋ ਇਹ ਸਮਾਗਮ ਹੈ, ਇਹ ਅਮਰੀਕਾ ਦਾ ਸਭ ਤੋਂ ਵੱਡਾ ਸਮਾਗਮ ਹੈ, ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਸ਼ਮੂਲੀਅਤ ਕਰਨ ਵਾਸਤੇ ਆਉਂਦੀਆਂ ਹਨ। ਹੁਣ ਸਾਡੇ ਨਾਲ ਮਿਸ਼ੀਗਨ ਤੋਂ ਭਾਈ ਸਾਹਿਬ ਗੁਰਦੇਵ ਸਿੰਘ ਜੀ ਨੇ। ਆਓ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ ਉਹਨਾਂ ਨੂੰ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ TV 84 ਦੀ ਟੀਮ ਨੂੰ ਜੋ ਇਸ ਪ੍ਰੋਗਰਾਮ ਨੂੰ ਕਵਰ ਕਰ ਲਈ ਇੱਥੇ ਪਹੁੰਚੇ ਹੋਏ ਨੇ, ਬਹੁਤ ਬਹੁਤ ਵਧਾਈਆਂ। ਸਾਹਿਬ ਗੁਰੂ ਨਾਨਕ ਸਾਹਿਬ ਜੀ ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰਗੱਦੀ ਦਿਵਸ ਦੇ ਦਿਹਾੜੇ ਦੀਆਂ ਆਪ ਸੰਗਤਾਂ ਨੂੰ ਸਭ ਨੂੰ ਬਹੁਤ ਬਹੁਤ ਵਧਾਈਆਂ। ਸੰਗਤਾਂ ਬੜੇ ਪਿਆਰ ਨਾਲ ਇਸ ਮੀਂਹ ਪੈਂਦੇ ਮੌਸਮ 'ਚ ਵੀ ਪਹੁੰਚੀਆਂ ਹੋਈਆਂ ਨੇ। ਗੁਰੂ ਦੀ ਬਖਸ਼ੀ ਹੋਈ ਚੜ੍ਹਦੀ ਕਲਾ ਦੇ ਵਿੱਚ ਹਨ ਤੇ ਆਸ ਕਰਦੇ ਹਾਂ ਕਿ ਸੰਗਤਾਂ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਸੇਵਾ ਕਰਨਗੀਆਂ। ਸਿੱਖ ਕੌਮ ਸਾਬਤ ਕਦਮ ਅੱਗੇ ਨੂੰ ਵਧ ਰਹੀ ਹੈ ਚੜ੍ਹਦੀ ਕਲਾ ਵਾਲੇ ਪਾਸੇ ਨੂੰ। ਗੁਰੂ ਕਿਰਪਾ ਕਰੇ, ਕੌਮ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਆਪ ਦਾ ਦਰ ਕਰ ਖਾਲਿਸਤਾਨ ਬਖਸ਼ਣ। ਇਸੇ ਤਰ੍ਹਾਂ ਸੋ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਗੁਰੂ ਆਪ ਸਭ ਨੂੰ ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਖਾਲਸਾ ਗੁਰੂ ਫਤਿਹ। ਬਹੁਤ ਜ਼ਿਆਦਾ ਕਿਰਪਾ ਕਰੇ ਜੀ, ਚੜ੍ਹਦੀ ਕਲਾ ਬਖਸ਼ਣ, ਮਿਹਰ ਭਰੇ ਹੱਥ ਰੱਖਣ, ਕਿਰਪਾ ਕਰੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ। ਵੀਰ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਸਿੱਖ ਸੰਗਤਾਂ ਵਿੱਚ ਬੜਾ ਹੀ ਰੋਹ ਹੈ, ਬੜਾ ਹੀ ਪਿਆਰ ਹੈ। ਜਿਸ ਤਰ੍ਹਾਂ ਕਿ ਛੋਟੇ ਛੋਟੇ ਬੱਚੇ ਵੀ ਇਸ ਵਿੱਚ ਸ਼ਮੂਲੀਅਤ ਕਰ ਰਹੇ ਹਨ, ਬੜਾ ਵਧੀਆ ਲੱਗ ਰਿਹਾ ਹੈ। ਇਹ ਗੁਰੂ ਨਾਨਕ ਦੇਵ ਜੀ ਦੀ ਆਪਣੀ ਹੀ ਕਿਰਪਾ ਹੈ, ਜਿਸ ਨੇ ਆਪਣੀ ਜਿਹੜੀ ਸਿੱਖ ਕੌਮ ਬਣਾਈ ਹੈ, ਆਪਣਾ ਸਿੱਖ ਧਰਮ ਬਣਾਇਆ ਹੈ, ਸਭ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ, ਜਿਸ ਵਿੱਚ ਜਾਤ ਪਾਤ ਦਾ ਕੋਈ ਨਿਸ਼ਾਨ ਨਹੀਂ ਹੈਗਾ, ਸਾਰਿਆਂ ਨੂੰ ਬਰਾਬਰੀ ਦਾ ਹੱਕ ਦਿੱਤਾ ਹੈ। ਜੋ ਨਿਸ਼ਾਨ ਸਾਹਿਬ ਜੋ ਸਾਵਰਨਿਟੀ ਦਾ ਪ੍ਰਤੀਕ ਹੈ, ਉਹਦੀ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਸੇਵਾ ਹੋ ਰਹੀ ਹੈ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਹੈ। ਗੁਰੂ ਘਰ ਦੇ ਜੋ ਕੀਰਤਨੀਏ ਨੇ ਉਹ ਸਿਮਰਨ ਨਾਲ ਸਾਰੀਆਂ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਸਾਡੇ ਨਾਲ ਇੱਕ ਵੀਰ ਜੀ ਖੜੇ ਹਨ, ਆਓ ਉਹਨਾਂ ਨੂੰ ਪੁੱਛਦੇ ਹਾਂ ਅੱਜ ਦੇ ਦਿਨ ਬਾਰੇ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ, ਕੀ ਕਹੋਗੇ ਤੁਸੀਂ? ਦੀਨ ਦੁਨੀਆ ਦੇ ਮਾਲਕਾ, ਉਸ ਧਰਤੀ ਤੇ ਖੜੇ ਆ ਜਿੱਥੇ ਪਾਣੀ ਦਾ ਘੁੱਟ ਵੀ ਮੁੱਲ ਤੋਂ ਬਗੈਰ ਕੋਈ ਕਿਸੇ ਨੂੰ ਨਹੀਂ ਦਿੰਦਾ। ਤੁਹਾਨੂੰ ਤੁਹਾਡਾ ਕੀਤਾ ਹੋਇਆ ਉਹ 20 ਰੁਪਏ ਦਾ ਸੱਚਾ ਸੌਦਾ, ਅਸਲੀ ਸੱਚਾ ਸੌਦਾ। ਦੁਨੀਆ ਦੇ ਹਰ ਮੁਲਕ, ਹਰ ਜਗ੍ਹਾ ਤੁਹਾਡੀ ਕਿਰਪਾ ਨਾਲ ਅੱਜ ਵੀ ਚੱਲ ਰਿਹਾ ਹੈ ਤੇ ਵੱਧ ਫੁੱਲ ਰਿਹਾ। ਮੇਰੇ ਵਰਗੇ ਬੰਦੇ ਖਾ ਪੀ ਵੀ ਜਾਂਦੇ, ਝੋਲੇ ਭਰ ਕੇ ਘਰ ਨੂੰ ਵੀ ਲੈ ਜਾਂਦੇ, ਪਰ ਹਮੇਸ਼ਾ ਬਰਕਤ ਉਦਾਂ ਹੀ ਬਣੀ ਰਹੀ ਆ, ਅੱਗੇ ਤੋਂ ਅੱਗੇ ਵੱਧ ਰਹੀ ਆ। ਹੈਰਾਨ ਆ ਮੈਂ ਤੁਹਾਡੇ ਉਸ ਕਿਰਪਾ ਤੇ ਔਰ ਤੁਹਾਡੇ ਗੁਰਸਿੱਖਾਂ ਤੇ ਜਿਹੜੇ 15-15 ਦਿਨ ਕੰਮ ਛੱਡ ਕੇ ਇੱਥੇ ਸੇਵਾ ਕਰਦੇ ਔਰ ਹਫਤਾ ਹੋਰ ਲੱਗ ਜਾਣਾ ਇਹਨੂੰ ਸਮੇਟਦੇ ਆ। ਧੰਨ ਵਾਹਿਗੁਰੂ, ਤੁਸੀਂ ਤੁਹਾਨੂੰ ਤੁਹਾਡੀ ਗੁਰਸਿੱਖੀ ਇਸ ਵੇਲੇ ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ, ਜਿੱਦਾਂ ਕਹਿੰਦੇ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਆਪ ਹੀ ਕਿਰਪਾ ਕਰੋ, ਤੁਸੀਂ ਸਭ ਨੂੰ ਜੋੜਿਆ, ਸਭ ਨੂੰ ਇਕੱਠੇ ਕੀਤਾ, ਹਿੰਦੂ ਮੁਸਲਿਮ ਸਭ ਨੂੰ, ਹਰ ਸਮਾਜ ਦੇ ਬੰਦੇ ਨੂੰ ਤੁਸੀਂ ਸਤਿਕਾਰ ਦਿੱਤਾ, ਔਰਤ ਜਾਤੀ ਨੂੰ ਸਤਿਕਾਰ ਦਿੱਤਾ,
ਨੀਵਿਆਂ ਨੂੰ ਉੱਚੇ ਕਰਕੇ ਦਿਖਾਇਆ। ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਉਸ ਚੀਜ਼ ਤੇ ਸਭ ਤੋਂ ਪਹਿਲਾਂ ਜਾਗਰਿਤ ਤੁਸੀਂ ਕੀਤਾ। ਔਰ ਜਿਹੜੇ ਸਮਾਜ ਦੇ ਠੇਕੇਦਾਰ ਦੁਨੀਆ ਨੂੰ ਵੰਡੀਆਂ ਪਾ ਕੇ ਆਪਣੇ ਝੂਠੇ ਧਰਮ ਦੀ ਦੁਕਾਨ ਚਲਾਉਂਦੇ ਸੀ, ਉਹਨਾਂ ਨੂੰ ਤੁਹਾਡੇ ਤੋਂ ਡਰ ਲੱਗਦਾ, ਚਾਹੇ ਉਹ ਕੋਈ ਵੀ ਹੋਵੇ। ਕਿਉਂਕਿ ਜਦੋਂ ਆਸਾ ਦੀ ਵਾਰ ਦਾ ਕੀਰਤਨ ਕੋਈ ਬੰਦਾ ਸਰਵਣ ਕਰਦਾ ਤੇ ਉਹਨੂੰ ਸੱਚੇ ਪਾਤਸ਼ਾਹ ਤੁਹਾਡੇ ਪ੍ਰਤੱਖ ਦਰਸ਼ਨ ਹੁੰਦੇ ਆ, ਉਹਨਾਂ ਨੂੰ ਹਕੀਕਤ ਪਤਾ ਲੱਗਦੀ, ਰੱਬ ਬਾਰੇ ਅਸਲੀ ਪਤਾ ਲੱਗਦਾ। ਇਸੇ ਕਰਕੇ ਨਾ ਤਾਂ ਉਹਨਾਂ ਦਾ ਡੇਰਿਆਂ ਤੇ ਪ੍ਰਚਾਰ ਹੋਣ ਦਿੰਦੇ ਆ, ਨਾ ਹੀ ਆਸਾ ਦੀ ਵਾਰ ਦਾ ਕੀਰਤਨ ਅਸੀਂ ਧਿਆਨ ਨਾਲ ਸੁਣਦੇ ਆ। ਜਿਹਦੇ ਔਰ ਇਸੇ ਕਰਕੇ ਸਮਾਜ ਦੇ ਠੇਕੇਦਾਰ, ਧਰਮ ਦੇ ਠੇਕੇਦਾਰ ਤੁਹਾਡੇ ਹਮੇਸ਼ਾ ਉਹਨਾਂ ਨੂੰ ਤੁਹਾਡੀ ਬਾਣੀ ਸੂਲ ਵਾਂਗੂ ਚੁੱਭਦੀ ਆ। ਪਰ ਆਮ ਸੰਗਤ ਨੂੰ, ਆਮ ਲੋਕਾਈ ਨੂੰ ਜਿੰਨਾ ਭਲਾ ਤੁਸੀਂ ਕੀਤਾ, ਜਿੰਨਾ ਤੁਹਾਡੇ ਗੁਰਸਿੱਖ ਕਰ ਰਹੇ ਆ, ਹਮੇਸ਼ਾ ਕਿਰਪਾ ਰੱਖਿਓ। ਹਮੇਸ਼ਾ ਤੁਸੀਂ ਇਸੇ ਤਰ੍ਹਾਂ ਏਕਾ ਔਰ ਜਿੱਦਾਂ ਤੁਸੀਂ ਮਨੁੱਖਤਾ ਦੀ ਭਲਾਈ ਦੀ ਗੱਲ ਕੀਤੀ, ਸਾਰੇ ਧਰਮਾਂ ਦੇ ਬੰਦਿਆਂ ਨੂੰ ਜੋੜਿਆ, ਇਦਾਂ ਹੀ ਕਿਰਪਾ ਕਰਕੇ ਜੋੜੀ ਰੱਖਿਓ। ਦਿਨ ਦੁਨੀ ਰਾਤ ਚੁਣੀ, ਇਦਾਂ ਕਿਰਪਾ ਰੱਖਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੋ, ਜਿਸ ਤਰ੍ਹਾਂ ਕਿ ਭਾਈ ਸਾਹਿਬ ਨੇ ਦੱਸਿਆ ਕਿ ਇੱਥੇ ਜੋ ਯੂਬਾ ਸਿਟੀ ਹੈ, ਇੱਥੇ ਕਾਫੀ ਦਿਨ ਪਹਿਲਾਂ ਹੀ ਤਿਆਰੀਆਂ ਹੋ ਜਾਂਦੀਆਂ ਹਨ। ਸਿੱਖ ਸੰਗਤਾਂ ਆਪਣੇ ਦਸਵੰਧ ਵਿੱਚ ਜੋ ਬੰਦਾ ਜੋ ਮਾਇਆ ਹੈ, ਉਸ ਦੇ ਨਾਲ ਜੋ ਲੰਗਰ ਹੈ ਉਹ ਚਲਾਉਂਦੀਆਂ ਨੇ। ਕਾਫੀ ਦਿਨਾਂ ਤੋਂ ਇਹ ਤਿਆਰੀਆਂ ਚੱਲਦੀਆਂ ਨੇ ਤੇ ਇਹ ਜੋ ਕੈਲੀਫੋਰਨੀਆ ਦੀ ਸਿੱਖ ਸੰਗਤ ਹੈ ਉਹ ਵਧਾਈ ਦੀ ਪਾਤਰ ਹੈ ਕਿ ਉਹ ਆਪਣਾ ਕੰਮਕਾਜ ਸਾਰਾ ਛੱਡ ਕੇ ਇਸ ਵਿੱਚ ਆਪਣਾ ਬੰਦਾ ਯੋਗਦਾਨ ਪਾਉਂਦੀਆਂ ਨੇ। ਵੀਰ, ਜਿਸ ਤਰ੍ਹਾਂ ਕਿ ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਹੈ, ਤੁਸੀਂ ਦੇਖ ਰਹੇ ਹੋ। ਇਸ ਤਰ੍ਹਾਂ ਮੇਰੇ ਨਾਲ ਜੁੜੇ ਰਹਿਣਾ। ਮੈਂ ਨੀਲਮ ਕੌਰ ਟੀਵੀ ਉੱਤੇ। ਜਿਸ ਤਰ੍ਹਾਂ ਕਿ ਝੂਲ ਤੇ ਨਿਸ਼ਾਨ ਰਹੇ ਪੰਤ ਮਹਾਰਾਜ ਕੇ, ਜਿਸ ਤਰ੍ਹਾਂ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਯੂਬਾ ਸਿਟੀ ਵਿੱਚ ਪਹੁੰਚ ਚੁੱਕੀਆਂ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਨੂੰ ਸਮਰਪਿਤ ਜੋ ਸਮਾਗਮ ਉਲੀਕੇ ਗਏ ਹਨ, ਉਹਨਾਂ ਵਿੱਚ ਸ਼ਮੂਲੀਅਤ ਕਰਨ ਵਾਸਤੇ ਸਾਡੇ ਨਾਲ ਸਰੀ ਤੋਂ ਗੁਰਪ੍ਰੀਤ ਸਿੰਘ ਜੀ ਆਏ ਹਨ, ਜਿਹੜੇ ਕਿ ਪਿੰਗਲਵਾੜਾ ਦੇ ਸੇਵਾਦਾਰ ਨੇ। ਆਓ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਪਹਿਲੀ ਵਾਰੀ ਯੂਬਾ ਸਿਟੀ ਨਗਰ ਕੀਰਤਨ ਦੇ ਵਿੱਚ ਆਇਆ। ਮੇਰੇ ਨਾਲ ਸੇਵਾਦਾਰ ਜਿਹੜੇ ਜਗਜੀਵਨ ਸਿੰਘ ਗਿੱਲ ਹੋਰੀ ਆ, ਉਹ ਸਰੀ ਤੋਂ ਐਬਸਫੋਰਡ ਤੋਂ ਆਏ ਆ, ਤੇ ਰਵਿੰਦਰਪਾਲ ਸੋਢੀ ਜਿਹੜੇ ਉਹ ਟੋਰਾਂਟੋ ਤੋਂ ਆਏ ਆ। ਅਸੀਂ ਉਚੇਚਾ ਇਸ ਵਾਰੀ ਪਿੰਗਲਵਾੜਾ ਜਿਹੜਾ ਅੰਮ੍ਰਿਤਸਰ ਭਗਤ ਪੂਰਨ ਸਿੰਘ ਜੀ ਹੋਰਾਂ ਦਾ, ਉਹਦੀ ਸੇਵਾ ਕਰਨ ਇੱਥੇ ਯੂਬਾ ਸਿਟੀ ਪਹੁੰਚੇ ਆ। ਸਾਡੇ ਸਰੀ ਦੇ ਵਿੱਚ ਨਗਰ ਕੀਰਤਨ ਹੁੰਦਾ, ਬਹੁਤ ਵੱਡਾ ਨਗਰ, ਬਹੁਤ ਇਕੱਠ ਹੁੰਦਾ। ਵੱਡਾ ਪੱਧਰ ਤੇ ਜਿਹੜਾ ਹੁੰਦਾ ਉਹ ਸਰੀ ਚ ਹੁੰਦਾ, ਇਹ ਸੈਕੰਡ ਪੱਧਰ ਦਾ। ਪਰ ਮੈਂ ਇੱਕ ਗੱਲ ਕਹਿਣੀ ਚਾਹਨਾ ਵੀ ਜਿਹੜੀ ਇੱਥੇ ਮੈਂ ਸੇਵਾ ਭਾਵਨਾ ਦੇਖੀ ਹੈ ਸੰਗਤ ਦੀ, ਉਹ ਹੋ ਸਕਦਾ ਕਿਤੇ ਦੁਨੀਆ ਵਿੱਚ ਹੋਰ ਕਿਤੇ ਨਾ ਹੋਵੇ। ਸੋ ਇਹ ਬਹੁਤ ਜ਼ਿਆਦਾ ਸੇਵਾ ਭਾਵਨਾ ਅਸੀਂ ਕੱਲ ਦੇ ਦੇਖ ਰਹੇ ਹਾਂ। ਔਰ ਅਸੀਂ ਕਈ ਚੀਜ਼ਾਂ ਤੇ ਹੈਰਾਨ ਹੋ ਰਹੇ, ਜਿਵੇਂ ਰਾਤੀ ਕੱਲ ਬਾਰਿਸ਼ ਵੀ ਹੋ ਰਹੀ ਸੀਗੀ ਤੇ ਉਹ ਸੇਵਾਦਾਰ ਨੇ ਨਿੱਕੀ ਨਿੱਕੀ ਜਿਹੜੀਆਂ ਗੋ ਕਾਟ ਲਾਈਆਂ ਹੋਈਆਂ ਸੀਗੀਆਂ ਉੱਥੋਂ ਤੱਕ ਸੰਗਤ ਨੂੰ ਛੱਡਣ ਨੂੰ। ਸੋ ਨਿੱਕੀਆਂ ਨਿੱਕੀਆਂ ਚੀਜ਼ਾਂ ਬਹੁਤ। ਈਵਨ ਹੁਣ ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਆ, ਕਿੰਨੀ ਸੇਵਾ ਭਾਵਨਾ ਨਾਲ ਪਿਆਰ ਨਾਲ ਸੰਗਤ ਜਿਹੜੀ ਕਰ ਰਹੀ ਆ। ਬਹੁਤ ਖੁਸ਼ ਹਾਂ ਜੀ। ਅਸੀਂ ਐਸੇ ਕਰਕੇ ਇੱਥੇ ਆਏ ਸੀਗੇ ਵੀ ਅਸੀਂ ਚਾਹੁੰਦੇ ਵੀ ਪਿੰਗਲਵਾੜੇ ਦੀ ਇੱਕ ਸੰਸਥਾ ਜਿਹੜੀ ਇੱਕ ਸ਼ਾਖਾ ਇੱਥੇ ਯੂਬਾ ਸਿਟੀ, ਸੈਕਰਾਮੈਂਟੋ, ਇਹਨਾਂ ਸ਼ਹਿਰਾਂ ਵਿੱਚ ਆਪਣੀ ਬਹੁਤ ਪੰਜਾਬੀ ਪਾਪੂਲੇਸ਼ਨ ਹੈਗੀ ਆ। ਅਸੀਂ ਚਾਹੁੰਦੇ ਵੀ ਇੱਥੇ ਵੀ ਉਹ ਦਾਨ ਜਿਹੜਾ ਇਕੱਤਰ ਕਰੇ। ਤੇ ਤੁਹਾਡੇ ਚੈਨਲ ਦੇ ਥਰੂ ਮੈਂ ਇਹ ਰਿਕੁਐਸਟ ਕਰਨਾ ਚਾਹੁੰਦਾ ਸਾਰੇ ਲਿਸਨਰਸ ਨੂੰ, ਜੇ ਕੋਈ ਵੀ ਤੁਹਾਡਾ ਸ਼ਰਧਾਲੂ ਹੈਗਾ ਜਿਹੜਾ ਕਹਿੰਦਾ ਵੀ ਅਸੀਂ ਪਿੰਗਲਵਾੜੇ ਨਾਲ ਜੁੜ ਸਕਦੇ ਹਾਂ, ਭਗਤ ਪੂਰਨ ਸਿੰਘ ਜੀ ਦੇ ਜੋ ਉਹਨਾਂ ਨੇ ਆਪਣਾ ਮਨੁੱਖਤਾ ਦੀ ਚੰਗਿਆਈ ਲਈ ਉਹਨਾਂ ਨੇ ਆਪਣਾ ਜੋ ਜੀਵਨ ਆਪਣਾ ਸਾਰਾ ਵਾਰਿਆ, ਵੀ ਜੇ ਉਹਨਾਂ ਦੇ ਮਾਰਗਦਰਸ਼ਨ ਦੇ ਕੋਈ ਚੱਲਣਾ ਚਾਹੁੰਦਾ ਤਾਂ ਪਲੀਜ਼ ਸਾਨੂੰ ਸੰਪਰਕ ਕਰੋ। ਅਸੀਂ ਆਪਣਾ ਸਟਾਲ ਲਾਇਆ ਹੋਇਆ ਇੱਥੇ ਪਿੰਗਲਵਾੜਾ ਸੁਸਾਇਟੀ ਆਫ ਅੰਟੈਰੀਓ ਵੱਲੋਂ, ਤੇ ਤੁਸੀਂ ਆ ਕੇ ਸਾਨੂੰ ਮਿਲੋ। ਅਸੀਂ ਜੋ ਤੁਹਾਨੂੰ ਟੂਲਸ ਚਾਹੀਦੇ ਆ ਉਹ ਜ਼ਰੂਰ ਪ੍ਰਦਾਨ ਕਰਾਂਗੇ ਜੀ। ਤੇ ਵਾਂਸ ਅਗੇਨ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ।
ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ, ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਸਰੀ ਤੋਂ ਸਾਡੇ ਨਾਲ ਵੀਰ ਜੀ ਗੱਲਬਾਤ ਕੀਤੀ, ਬੜਾ ਵਧੀਆ ਲੱਗਿਆ। ਜਿਹੜੇ ਕਿ ਪਿੰਗਲਵਾੜਾ ਦੇ ਸੇਵਾਦਾਰ ਨੇ, ਉਹ ਸਾਨੂੰ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਅਪੀਲ ਕਰ ਰਹੇ ਨੇ ਕਿ ਪਿੰਗਲਵਾੜਾ ਜੋ ਹੈਗਾ ਉਹਦੇ ਵਿੱਚ ਆਪਣਾ ਜੋ ਬੰਦਾ ਯੋਗਦਾਨ ਹੈ ਉਹ ਪਾਣ। ਵੀਅਰਸ ਦੇਖੋ, ਸੇਵਾ ਕਰ ਰਹੇ ਨੇ। ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਹੈ। ਜਿਸ ਤਰ੍ਹਾਂ ਕਿ ਪਹਿਲਾਂ ਦੁੱਧ ਨਾਲ ਇਸ਼ਨਾਨ ਕਰਵਾਇਆ ਸੀ ਨਿਸ਼ਾਨ ਸਾਹਿਬ ਨੂੰ, ਹੁਣ ਉਸ ਨੂੰ ਸੁੱਕੇ ਕੱਪੜੇ ਨਾਲ ਉਸ ਨੂੰ ਸੁਕਾ ਰਹੇ ਨੇ। ਦੈਨ ਜੋ ਇਸ਼ਨਾਨ ਕਰਵਾਉਣਗੇ ਉਸ ਤੋਂ ਬਾਅਦ ਜੋ ਨਵਾਂ ਚੋਲਾ ਉਹ ਚੜਾਇਆ ਜਾਵੇਗਾ। ਸੇਕੋਂ ਬੜੀ ਹੀ ਵਧਾਈ ਦੀ ਪਾਤਰ ਹੈਗੀ ਹੈ, ਕਿਉਂਕਿ ਯੂਬਾ ਸਿਟੀ ਵਿੱਚ ਇਹ ਵਰਲਡ ਦਾ ਆਪਾਂ ਕਹਿ ਸਕਦੇ ਹਾਂ ਜਾਂ ਅਮਰੀਕਾ ਦਾ ਆਪਾਂ ਕਹਿ ਸਕਦੇ ਹਾਂ ਕਿ ਦੂਜਾ ਮਹਾਨ ਵੱਡਾ ਨਗਰ ਕੀਰਤਨ ਹੁੰਦਾ ਹੈ, ਜਾਂ ਇਹ ਬਹੁਤ ਵੱਡਾ ਮਹਾਨ ਸਮਾਗਮ ਹੁੰਦਾ ਹੈ। ਤੇ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਇਸ ਜੋ ਇਹ ਚੱਲ ਰਿਹਾ ਹੈ ਪ੍ਰੋਗਰਾਮ, ਇਸ ਵਿੱਚ ਜੋ ਇਹ ਸਮਾਗਮ ਚੱਲ ਰਿਹਾ ਹੈ, ਜੋ ਯੂਬਾ ਸਿਟੀ ਦਾ ਸਮਾਗਮ ਹੈ, ਇਸ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤਾਂ ਪਹੁੰਚੀਆਂ ਨੇ। ਜਿਸ ਤਰ੍ਹਾਂ ਕਿ ਭੈਣ ਜੀ ਜਿਹੜੇ ਕਿ ਸਪੈਸ਼ਲ ਇੰਡੀਆ ਤੋਂ ਚੰਡੀਗੜ੍ਹ ਤੋਂ ਸਾਡੇ ਕੋਲ ਆਏ ਨੇ, ਇਹ ਕੁਝ ਕਹਿਣਾ ਚਾਹੁੰਦੇ ਨੇ। ਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਮੈਂ ਤੁਹਾਨੂੰ ਤੇ ਇੱਥੇ ਆਈ ਹੋਈ ਸੰਗਤ ਨੂੰ ਲੱਖ ਲੱਖ ਗੁਰਪੁਰਬ ਦੀ ਵਧਾਈ ਦਿੰਦੀ ਹਾਂ, ਤੇ ਨਾਲ ਮੈਂ ਵਾਹਿਗੁਰੂ ਦਾ ਸ਼ੁਕਰ ਕਰਦੀ ਹਾਂ ਕਿ ਮੈਂ ਬਹੁਤ ਹੀ ਆਪਣੇ ਆਪ ਨੂੰ ਕਿਸਮਤ ਵਾਲੀ ਸਮਝਦੀ ਹਾਂ ਕਿ ਅੱਜ ਇੰਨੇ ਪਵਿੱਤਰ ਦਿਹਾੜੇ ਤੇ ਸਾਨੂੰ ਇੱਥੇ ਦੇ ਦਰਸ਼ਨ ਨਸੀਬ ਹੋਏ। ਅਸੀਂ ਚੰਡੀਗੜ੍ਹ ਤੋਂ ਆਏ, ਅਸੀਂ ਚੰਡੀਗੜ੍ਹ ਬਹੁਤ ਦੇਖਦੇ ਹਾਂ ਕਿ ਕਿਸ ਤਰ੍ਹਾਂ ਗੁਰਪੁਰਬ ਮਨਾਏ ਜਾਂਦੇ ਨੇ। ਉੱਥੇ ਸਿੱਖ ਸੰਗਤ ਬਹੁਤ ਹੈ, ਪਰ ਅਸੀਂ ਇੱਥੇ ਮੈਂ ਤੇ ਮੇਰੇ ਹਸਬੈਂਡ ਅਸੀਂ ਆਪਣੇ ਬੇਟੇ ਨੂੰ ਮਿਲਣ ਆਏ ਸੀਗੇ। ਮਿਲ ਪਿਟਾਸ ਵਿੱਚ ਉਹ ਜੌਬ ਕਰਦੇ ਨੇ, ਤੇ ਅਸੀਂ ਉਹਨਾਂ ਦੇ ਥੈਂਕਫੁਲ ਹਾਂ ਕਿ ਉਹ ਸਾਨੂੰ ਅੱਜ ਇੱਥੇ ਲੈ ਕੇ ਆਏ। ਸਾਡੀ ਪਰਸੋਂ ਦੀ ਫਲਾਈਟ ਹੈਗੀ ਹੈ, ਅਸੀਂ ਕੱਲ ਦਾ ਪ੍ਰੋਗਰਾਮ ਅੱਜ ਮਿਸ ਕਰ ਰਹੇ ਹਾਂ, ਅਸੀਂ ਕੱਲ ਦਾ ਪ੍ਰੋਗਰਾਮ। ਬਟ ਅਸੀਂ ਬਹੁਤ ਹੀ ਕਿਸਮਤ ਵਾਲੇ ਹਾਂ ਕਿ ਅੱਜ ਆ ਕੇ ਇੱਥੇ ਪਤਾ ਚੱਲਿਆ ਕਿ ਇੱਥੇ ਯੂਬਾ ਸਿਟੀ ਵਿੱਚ ਇੰਨੇ ਲੋਕ ਦੂਰੋਂ ਦੂਰੋਂ ਆਏ ਆ। ਅਸੀਂ ਸੁਣਿਆ ਸੀਗਾ ਕਿਉਂਕਿ ਬਾਰਿਸ਼ ਦਾ ਮੌਸਮ ਹੈ, ਮੌਸਮ ਖਰਾਬ ਹੋਣ ਕਰਕੇ ਸੰਗਤ ਤੁਸੀਂ ਗੈਦਰਿੰਗ ਦੇਖੀ ਕੋ ਨਹੀਂ। ਜੇ ਤੁਸੀਂ ਪਿਛਲੇ ਸਾਲਾਂ 'ਚ ਤੁਸੀਂ ਨਿਗਾਹ ਮਾਰੋ ਜਾਂ ਇਹਨਾਂ ਸੰਗਤਾਂ ਤੋਂ ਪੁੱਛੋ ਤਾਂ ਇੱਥੇ ਬਹੁਤ ਜ਼ਿਆਦਾ ਰੌਣਕ ਹੁੰਦੀ ਹੈ। ਇੱਥੇ ਤੇ ਪੈਰ ਰੱਖ ਨਹੀਂ ਤੁਸੀਂ ਸਕਦੇ ਕਿ ਲਾਈਕ ਜਦੋਂ ਤੁਸੀਂ ਨੈਕਸਟ ਟਾਈਮ ਆਓ, ਤੁਸੀਂ ਇਹਨਾਂ ਦਿਨਾਂ ਵਿੱਚ ਹੀ ਪ੍ਰੋਗਰਾਮ ਬਣਾਉਣਾ, ਤੇ ਤੁਸੀਂ ਜੋ ਕੱਲ ਦਾ ਜਿਹੜਾ ਮਿਸ ਕਰ ਰਹੇ ਹੋ ਪ੍ਰੋਗਰਾਮ, ਉਹਦੇ ਵਿੱਚ ਜ਼ਰੂਰ ਸ਼ਮੂਲੀਅਤ ਕਰਨਾ। ਹਾਂਜੀ, ਸਾਨੂੰ ਬਸ ਆ ਕੇ ਇੱਥੇ ਪਤਾ ਚੱਲਿਆ ਕਿ ਇੰਨਾ ਵੱਡਾ ਉਸ ਤੇ ਇੱਥੇ ਗੁਰਪੁਰਬ ਮਨਾਇਆ ਜਾਂਦਾ ਹੈ। ਨਹੀਂ ਤਾਂ ਅਸੀਂ ਆਪਣੀ 2-3 ਦਿਨ ਟਿਕਟ ਪੋਸਟਪੋਨ ਕਰ ਸਕਦੇ ਸੀ। ਐਂਡ ਆਈ ਐਮ ਰੀਅਲੀ ਵੈਰੀ ਹੈਪੀ ਕਿ ਆਈ ਐਮ ਵਨ ਆਫ ਦ ਸੰਗਤਸ ਹੇਅਰ, ਐਂਡ ਆਈ ਵਿਲ ਡੈਫੀਨੇਟਲੀ ਕਨਵੇ ਇਨ ਚੰਡੀਗੜ੍ਹ ਆਲਸੋ ਕਿ ਹਾਊ ਪੀਪਲ ਆਰ ਡੈਡੀਕੇਟਡ ਹੇਅਰ, ਕਿੰਨਾ ਇੱਥੇ ਲੋਕੀ ਨਿਸ਼ਕਾਮ ਸੇਵਾ ਕਰ ਰਹੇ ਹੈ। ਤੇ ਅੱਜ ਅਗਰ ਅਸੀਂ ਇੱਥੇ ਨਾ ਆਉਂਦੇ ਤਾਂ ਅਸੀਂ ਬਹੁਤ ਵੱਡਾ ਓਕੇਜ਼ਨ ਮਿਸ ਕਰ ਦਿੰਦੇ ਹਾਂ। ਐਂਡ ਆਈ ਐਮ ਥੈਂਕਫੁਲ ਟੂ ਯੂ ਆਲਸੋ ਕਿ ਯੂ ਗਿਵ ਮੀ ਐਨ ਓਪਰਚੁਨਿਟੀ ਟੂ ਸਪੀਕ ਹੇਅਰ ਐਂਡ ਟੂ ਬੀ ਅ ਪਾਰਟ ਆਫ ਯੂ ਆਲ। ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ। ਸਭ ਕੁਝ ਕਹਿਣਾ ਚਾਹੋਗੇ ਤੁਸੀਂ? ਹਾਂਜੀ ਭਾਜੀ। ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇਸ ਪਵਿੱਤਰ ਦਿਹਾੜੇ ਤੇ ਮੈਂ ਸਾਰੀ ਯੂਬਾ ਸਿਟੀ ਤੇ ਜਿਹੜੀਆਂ ਹੋਰ ਆਈਆਂ ਹੋਈਆਂ ਸੰਗਤਾਂ ਨੂੰ ਮੈਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਪ੍ਰਕਾਸ਼ ਉਤਸਵ ਤੇ ਸਭ ਨੂੰ ਲੱਖ ਲੱਖ ਵਧਾਈ ਦਿੰਦਾ, ਅਤੇ ਚੈਨਲ ਟੀਵੀ 84 ਨੂੰ ਵੀ ਮੈਂ ਮੁਬਾਰਕਬਾਦ ਦਿੰਦਾ ਵੀ ਉਹ ਐਡੇ ਵੱਡੇ ਫੰਕਸ਼ਨ ਨੂੰ ਜਿਹੜਾ ਹੈਗਾ ਕਵਰ ਕਰ ਰਹੇ ਹਾਂ, ਲਾਈਵ ਕਵਰ ਕਰ। ਹਾਂਜੀ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਸਪੈਸ਼ਲ ਇੰਡੀਆ ਤੋਂ ਚੰਡੀਗੜ੍ਹ ਤੋਂ ਇਸ ਜੋ ਫੰਕਸ਼ਨ ਵਿੱਚ ਸ਼ਮੂਲੀਅਤ ਕਰਨ ਵਾਸਤੇ ਪਹੁੰਚੇ ਨੇ, ਬੜਾ ਵਧੀਆ ਲੱਗਿਆ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਹੈ, 5 ਪਿਆਰੇ ਵੀ ਪਹੁੰਚ ਚੁੱਕੇ ਨੇ, ਗੁਰੂ ਘਰ ਦੇ ਜੋ ਕੀਰਤਨ ਕਰ ਰਹੇ ਨੇ, ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕਰ ਰਹੇ ਨੇ। ਬੜਾ ਵਧੀਆ ਮਾਹੌਲ ਬਣਿਆ ਹੈ, ਬੜਾ ਅੱਛਾ ਲੱਗ ਰਿਹਾ। ਫਿਰ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਜੋ ਸਿੱਖ ਸੰਗਤਾਂ ਵਿੱਚ ਕਿੰਨਾ ਉਤਸ਼ਾਹ ਹੈ, ਕਿੰਨਾ ਪਿਆਰ ਹੈ ਆਪਣੇ ਗੁਰੂ ਨਾਲ। ਸਾਡਾ ਗੁਰੂ ਵੀ ਸਾਡੇ ਤੇ ਕਿੰਨਾ ਦਿਆਲ ਹੈ। ਪਹਿਲਾਂ ਸਾਡੇ ਤੋਂ ਉਹਨਾਂ ਨੇ ਪ੍ਰੀਖਿਆ ਲਈ ਕਿ ਸਿੱਖ ਸੰਗਤਾਂ ਪਹੁੰਚਦੀਆਂ ਕਿ ਨਹੀਂ ਪਹੁੰਚਦੀਆਂ। ਪਹਿਲਾਂ 2 ਦਿਨ ਕੱਲ ਵੀ ਇੰਨੀ ਭਾਰੀ ਰੇਨ ਸੀ, ਅੱਜ ਵੀ, ਪਰ ਥੈਂਕ ਗॉड ਵਾਹਿਗੁਰੂ ਦਾ ਕਿ ਰੇਨ ਥੰਮ ਗਈ ਹੈ। ਜਿਸ ਤਰ੍ਹਾਂ ਕਿ ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਹੈ, ਹੁਣ ਜੋ ਨਵਾਂ ਚੋਲਾ ਹੈ ਉਹ ਸਿੱਖ ਸੰਗਤਾਂ ਬੜੇ ਹੀ ਉਤਸ਼ਾਹ ਤੇ ਪਿਆਰ ਨਾਲ ਚੜਾ ਰਹੀਆਂ ਹਨ।
ਜਿਸ ਤਰ੍ਹਾਂ ਕਿ ਮੈਨੂੰ ਤਾਂ ਬੜਾ ਹੀ ਵਧੀਆ ਲੱਗ ਰਿਹਾ ਕਿਉਂਕਿ ਜਿਹੜੀਆਂ ਸਿੱਖ ਸੰਗਤਾਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚ ਚੁੱਕੀਆਂ ਨੇ ਇਸ ਜੋ ਗੁਰੂ ਗ੍ਰੰਥ ਸਾਹਿਬ ਨੂੰ ਜੋ ਗੁਰਤਾਗਰਤੀ ਜੋ ਸਮਾਗਮ ਹੈ ਜੋ ਯੂਬਾ ਸਿਟੀ ਵਿੱਚ ਚੱਲ ਰਹੇ ਨੇ, ਇਹ ਭਾਈ ਸਾਹਿਬ ਸਾਡੇ ਨਾਲ ਜੁੜੇ ਨੇ ਜਿਹੜੇ ਕਿ ਇਟਲੀ ਤੋਂ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਪਹੁੰਚੇ ਨੇ। ਆਓ ਇਹਨਾਂ ਨੂੰ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੀ ਫਤਿਹ ਪਹਿਲਾਂ ਪ੍ਰਵਾਨ ਕਰੋ ਜੀ। ਕੋਟ ਕੋਟ ਸ਼ੁਕਰਾਨਾ ਗੁਰੂ ਦਾ, ਬਹੁਤ ਪਰਪਾਰ ਕਿਰਪਾ ਕੀਤੀ। ਮਹਾਰਾਜ ਨੇ ਬੜੇ ਚਿਰਾਂ ਦਾ ਸਬੱਬ ਬਣਾਉਂਦੇ ਸੀ ਵੀ ਧਰਤੀ ਤੇ ਆਵਾਂਗੇ, ਦਰਸ਼ਨ ਕਰਾਂਗੇ ਸੰਗਤ ਦੇ, ਪਰ ਬੜੀ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਸਬੱਬ ਬਣਾਇਆ ਤੇ ਮਹਾਰਾਜ ਨੇ ਖੁਸ਼ੀਆਂ ਬਖਸ਼ੀਆਂ, ਸੰਗਤ ਦੇ ਦਰਸ਼ਨ ਹੋਏ। ਇਟਲੀ ਤੋਂ ਸਪੈਸ਼ਲ ਨਗਰ ਕੀਰਤਨ ਇਹ ਦੇਖਣ ਆਏ ਆ। ਲੱਖ ਲੱਖ ਵਧਾਈਆਂ ਹੋਵੇ ਸਾਰੀ ਸੰਗਤ ਨੂੰ ਤੇ ਪ੍ਰੇਮ ਪਿਆਰ। ਨੈਕਸਟ ਈਅਰ ਜਾਣਾ ਹੋਵੇ ਤੇ ਹਾਂਜੀ ਜ਼ਰੂਰ ਆਵਾਂਗੇ। ਐਕੀ ਤਾਂ ਇਕੱਲੇ ਹੀ ਆਏ ਆ ਅਸੀਂ, ਮੈਂ ਆ, ਇਹ ਮੇਰਾ ਕਜ਼ਨ। ਗੱਲਬਾਤ ਕਰਦੀ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸੋਹਣਾ ਲੱਗਾ, ਬਹੁਤ ਸੰਗਤ ਦੇਖੀ, ਬਹੁਤ ਵੱਡਾ, ਬਹੁਤ ਆਨੰਦ ਆਇਆ। ਅਗਲੇ ਸਾਲ ਵੀ ਜੇ ਪ੍ਰਮਾਤਮਾ ਨੇ ਚਾਹਿਆ ਜ਼ਰੂਰ ਆਉਣ ਦੀ ਕੋਸ਼ਿਸ਼ ਕਰਾਂਗੇ ਫੈਮਿਲੀ ਸਮੇਤ। ਵਾਹਿਗੁਰੂ ਸਾਹਿਬ ਫਤਿਹ ਜੀ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਥੇ ਯੂਬਾ ਸਿਟੀ ਤੋਂ ਹੀ ਹਾਂ ਜੀ। ਮੈਂ 15 ਸਾਲ ਤੋਂ ਲਗਾਤਾਰ ਨਗਰ ਕੀਰਤਨ ਦੇਖਦਾ। ਇਹ ਮੇਰੇ ਚਾਚੇ ਦਾ ਮੁੰਡਾ ਜੀ, ਇਹ ਇਟਲੀ ਤੋਂ ਸਪੈਸ਼ਲ ਤੌਰ ਤੇ ਆਇਆ ਤੇ ਬਾਕੀ ਬਹੁਤ ਸੰਗਤ ਆ, ਬਹੁਤ ਵਧੀਆ ਸਹਿਯੋਗ ਹੈ ਲੋਕਾਂ ਦਾ। ਓਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਆ ਜਿਹੜਾ ਇਦਾਂ ਦੇ ਸਮੇਂ 'ਚ ਤੁਸੀਂ ਕਵਰ ਕਰ ਰਹੇ ਆ, ਸੰਗਤ ਨੂੰ ਘਰ ਬੈਠਿਆਂ ਨੂੰ ਵੀ ਦਿਖਾ ਰਹੇ ਆ, ਦਰਸ਼ਨ ਦਿਦਾਰੇ ਕਰਾ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ, ਜਿਸ ਤਰ੍ਹਾਂ ਕਿ ਭਾਈ ਸਾਹਿਬ ਨੇ ਕਿਹਾ ਕਿ ਜੋ ਯੂਬਾ ਸਿਟੀ ਦਾ ਜਿਹੜਾ ਇਹ ਇਕੱਠ ਹੈ, ਜੋ ਇਹ ਸਮਾਗਮ ਹੈ ਜਿਹੜਾ ਕਿ ਗੁਰਤਾਗਰਦੀ ਨੂੰ ਸਮਰਪਿਤ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਨੂੰ, ਕਿ ਜੋ ਲਾਈਵ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ, ਆਈ ਥਿੰਕ ਸੋ ਉਹ ਵੀ ਆਪਣਾ ਮਨ ਬਣਾਉਣਗੇ ਅਗਲੇ ਸਾਲ ਇਸ ਵਿੱਚ ਸ਼ਿਰਕਤ ਕਰਨ ਲਈ ਜੀ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਨਿਸ਼ਾਨ ਸਾਹਿਬ ਦੇ ਉੱਪਰ ਜੋ ਨਵਾਂ ਚੋਲਾ ਹੈ ਉਹ ਚੜ ਚੁੱਕਾ ਹੈ। ਹੁਣ ਸਿੱਖ ਸੰਗਤਾਂ ਵੇਟ ਕਰ ਰਹੀਆਂ ਹਨ ਇਸ ਨੂੰ ਉੱਪਰ ਝੁਲਾਉਣ ਵਾਸਤੇ ਜੀ।